ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਅੱਜ USA ਨੇ ਰਸ਼ੀਆ ਦਾ ਉਹ ਝੂਠਾ ਕਲੇਮ ਵੀ ਯੂਕਰੇਨ ਵਾਲੇ ਆਪਣੇ ਆਪ ਹੀ ਇੱਕ ਡਰਟੀ ਬੰਬ ਚਲਾ ਦੇਣਗੇ। ਸੋ ਉਸ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਹੈਗੀ ਆ। ਵਾਸ਼ਿੰਗਟਨ ਤੇ ਕੀਵ ਨੇ ਜੋ ਮਾਸਕੋ ਐਲੀਗੇਸ਼ਨਸ ਲਾ ਰਿਹਾ ਆ ਵੀ ਯੂਕਰੇਨ ਵਾਲੇ ਡਰਟੀ ਬੰਬ ਨੂੰ ਯੂਜ਼ ਕਰਨਗੇ ਆਪਣੀ ਹੀ ਟੈਰੀਟਰੀ ਦੇ ਵਿੱਚ। ਇਹ ਟੋਟਲੀ ਰੋਂਗ ਹੈਗਾ ਆ। ਡਰਟੀ ਬੰਬ ਉਹ ਹੁੰਦਾ ਆ ਜੋ ਪੂਰੇ ਇੱਕ ਵੱਡੇ ਏਰੀਆ ਨੂੰ ਕੰਟੈਮੀਨੇਟ ਕਰ ਦਿੰਦਾ ਰੇਡੀਓ ਐਕਟੀਵਿਟੀ ਦੇ ਨਾਲ, ਤੇ ਉਸ ਬੰਬ ਦੇ ਚੱਲਣ ਤੋਂ ਬਾਅਦ ਉੱਥੇ ਰਹਿਣਾ ਲੋਕਾਂ ਦੇ ਲਈ ਅਨਹੈਬਿਟੇਬਲ ਹੁੰਦਾ, ਵੀ ਰਹਿਣਾ ਬਹੁਤ ਮੁਸ਼ਕਲ ਹੁੰਦਾ ਆ ਤੇ ਹਾਰਮਫੁਲ ਹੁੰਦਾ ਹੈਗਾ ਆ ਵਿਦਾਊਟ ਯੂਜ਼ਿੰਗ ਏ ਨਿਊਕਲੀਅਰ ਐਕਸਪਲੋਜ਼ਨ। ਇਹ ਉਹਨਾਂ ਦੀ ਜੋ ਸਟੇਟਮੈਂਟ ਆ। ਯੂਕਰੇਨੀਅਨ ਫੋਰਸਿਸ ਖਰਸਨ ਏਰੀਏ ਦੇ ਵਿੱਚ ਆਲਰੇਡੀ ਜਿਹੜੀਆਂ ਵੱਧ ਰਹੀਆਂ ਹੈਗੀਆਂ, ਰਸ਼ੀਅਨ ਲੋਕਾਂ ਨੂੰ ਉੱਥੋਂ ਕੱਢ ਰਹੀਆਂ, ਤੇ ਰਸ਼ੀਅਨ ਅਥਾਰਟੀਜ਼ ਇਹ ਕਹਿ ਰਹੇ ਆ ਵੀ 25,000 ਦੇ ਕਰੀਬ ਰੈਜ਼ੀਡੈਂਟਸ ਵੀ ਉੱਥੋਂ ਇਵੈਕੂਏਟ ਹੋ ਗਏ, ਕਿਉਂਕਿ ਫੌਜਾਂ ਨੂੰ ਤਾਂ ਉੱਥੋਂ ਯੂਕਰੇਨੀਅਨ ਫੌਜਾਂ ਨੇ ਖਰਸਨ ਦੇ ਵਿੱਚ ਰਸ਼ੀਅਨ ਫੌਜਾਂ ਨੂੰ ਧੱਕਿਆ ਹੈਗਾ। US ਦੇ ਡਿਫੈਂਸ ਸੈਕਟਰੀ ਆਪਣੇ ਰਸ਼ੀਅਨ ਡਿਫੈਂਸ ਸੈਕਟਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਲਾਇਡ ਆਸਟਨ ਉਹਨਾਂ ਨੇ ਕਹਿੰਦੇ ਪਈ ਹਜੇ ਵੀ US ਚਾਹੁੰਦਾ ਹੈ ਨਾ ਕਿਸੇ ਤਰ੍ਹਾਂ ਦਾ ਸਮਝੌਤਾ ਜੋ ਹੋ ਜਾਏ। ਪੈਂਟਾਗਨ ਦੇ ਪ੍ਰੈਸ ਸੈਕਟਰੀ 에ਅਰ ਫੋਰਸ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਉਹਨਾਂ ਨੇ ਇਹ ਕਿਹਾ ਵੀ ਸੈਕਟਰੀ ਆਸਟਨ ਰਸ਼ੀਆ ਦੇ ਮਿਨਿਸਟਰ ਆਫ ਡਿਫੈਂਸ ਸਰਜੇ ਸ਼ੋਇੰਗੂ ਦੇ ਨਾਲ ਉਹਨਾਂ ਨੇ ਫਰਾਈਡੇ ਨੂੰ ਸਵੇਰੇ ਗੱਲਬਾਤ ਕੀਤੀ ਸੀ, ਤੇ ਸੈਕਟਰੀ ਆਸਟਨ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਪ੍ਰੋਟੈਕਸਟ ਹੈਗਾ ਵੀ ਰਸ਼ੀਅਨ ਐਸਕੇਲੇਸ਼ਨ ਤੇ ਉਹਨਾਂ ਨੇ ਅਫਰਮ ਕੀਤਾ ਹੈ ਵੀ ਅਸੀਂ ਕਮਿਊਨੀਕੇਸ਼ਨ ਇਸ ਤਰ੍ਹਾਂ ਜਾਰੀ ਰੱਖਾਂਗੇ। ਉਹਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ। ਯੂਕਰੇਨ ਦੇ ਵਿੱਚ 6300 ਲੋਕਾਂ ਦੀ ਆਲਰੇਡੀ ਮੌਤ ਹੋ ਚੁੱਕੀ ਆ, ਇਹ ਯੂਨਾਈਟਿਡ ਨੇਸ਼ਨ ਨੇ ਕਨਫਰਮ ਕੀਤਾ ਆ। ਐਗਜ਼ੈਕਟ ਨੰਬਰ 6374 ਸਿਵਲੀਅਨ ਯੂਕਰੇਨ ਦੇ ਵਿੱਚ ਮਾਰੇ ਜਾ ਚੁੱਕੇ ਆ ਜਦੋਂ ਤੋਂ ਰਸ਼ੀਆ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਜੋ ਮੈਕਰੋਨ ਆ ਉਹ ਵੈਟੀਕਨ, ਜੋ ਫਰਾਂਸ ਦੇ ਪ੍ਰਾਈਮ ਮਿਨਿਸਟਰ ਆ, ਉਹ ਵੈਟੀਕਨ 'ਚ ਵਿਜ਼ਿਟ ਕਰਨ ਜਾ ਰਿਹਾ ਆ, ਤੇ ਜੋ ਪੋਪ ਆ ਉਹ ਵੀ ਬਹੁਤ ਇਸ ਟਾਈਮ ਦੇ ਉੱਤੇ ਚਿੰਤਤ ਹੈਗਾ ਆ ਜੋ ਲੜਾਈ ਇਸ ਵੇਲੇ ਚੱਲ ਰਹੀ ਹੈਗੀ ਆ। ਤੇ ਹਜੇ ਕਾਫੀ ਜਿਹੜਾ ਬੁਰਾ ਹਾਲ ਹੈਗਾ ਯੂਕਰੇਨ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਨਾਂ ਦੀਆਂ ਪੁਤਿਨ ਦੀਆਂ ਅਜਿਹੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਹੈ ਵੀ ਖੌਰੇ ਇਹ ਆਪ ਇਦਾਂ ਦਾ ਕੋਈ ਬੰਬ ਚਲਾਉਣ ਦੀ ਫਿਰਾਕ ਦੇ ਵਿੱਚ ਨਾ ਹੋਵੇ ਤੇ ਨਾਮ ਜਿਹੜਾ ਆ ਉਹਨਾਂ ਉੱਤੇ ਜਿਹੜਾ ਉਹ ਲਾ ਦੇਵੇ। ਸੋ ਇਹ ਇੱਕ ਡੈਫੀਨੇਟਲੀ ਚਿੰਤਾ ਦਾ ਵਿਸ਼ਾ ਜਿਹੜਾ ਉੱਥੇ ਬਣਿਆ ਪਿਆ ਆ। ਕਦੋਂ ਤੱਕ ਇਸ ਮਸਲੇ ਦਾ ਹੱਲ ਹੋਊਗਾ ਇਹਦੇ ਲਈ ਅਜੇ ਲੜਾਈ ਲੱਗਦਾ ਆ ਲੰਬੀ ਹੋਰ ਚੱਲਣ ਜਿਹੜੀ ਉਹ ਜਾ ਰਹੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਹੈ।